Viewers, welcome back in our program. जी डॉक्टर साहब, हुण साडे दर्शकां नूं दस्सो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1805 ਦੇ ਵਿੱਚ ਮਰਾਠਾ ਹੋਲਕਰ ਉਹ ਆਪਣੀ ਫੌਜ ਦੇ ਨਾਲ ਜਿਹੜਾ ਉਹਨੇ ਸਤਲੁਜ ਕ੍ਰਾਸ ਕੀਤਾ, ਸਿੱਖ ਟੈਰੀਟਰੀ 'ਚ ਆਇਆ। ਜਨਰਲ ਲੇਕ ਉਹਦਾ ਪਿੱਛਾ ਕਰ ਰਿਹਾ ਸੀ ਔਰ ਮਰਾਠਾ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਚਾਹੁੰਦਾ ਸੀ। ਸੋ ਫਤਿਹ ਸਿੰਘ ਆਹਲੂਵਾਲੀਆ ਦੀ ਉਹਨਾਂ ਨੇ ਡਿਊਟੀ ਲਾਈ ਔਰ ਸਿੱਖਾਂ ਨੇ ਫੈਸਲਾ ਕੀਤਾ ਕਿ ਵੀ ਇਹ ਹੋਲਕਰ ਕੋਈ ਬਹੁਤਾ ਅੱਡੀ ਗੱਡ ਕੇ ਫੈਸਲਾ ਲੈਣ ਵਾਲਾ ਬੰਦਾ ਨਹੀਂ ਹੈ ਕਿ ਇਹਨਾਂ ਦਾ ਲਾਰਡ ਲੇਕ ਦੇ ਨਾਲ, ਜਨਰਲ ਲੇਕ ਨਾਲ ਸਮਝੌਤਾ ਕਰਾ ਦਿੱਤਾ ਜਾਏ ਔਰ ਉਹ ਸਮਝੌਤਾ ਕਰਵਾਇਆ ਜੀ। 1921 ਦੇ ਵਿੱਚ ਕਿਸ਼ਨ ਸਿੰਘ ਗੜਗੜ ਬੱਬਰ ਅਕਾਲੀ ਲਹਿਰ ਦੇ ਜਿਹੜੇ ਜਨਮਦਾਤਿਆਂ ਚੋਂ ਨੇ, ਉਹਨਾਂ ਨੇ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਵਿਖੇ ਬੜੀਆਂ ਧੜੱਲੇਦਾਰ ਤਕਰੀਰਾਂ ਕੀਤੀਆਂ। 1886 ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ, ਜਿਹੜਾ ਜੂਨ 84 ਜਥੇਦਾਰ ਸੀ, ਜਿਹਨੇ ਝੂਠ ਬੋਲਿਆ ਕੈਮਰਿਆਂ ਦੇ ਆ ਕੇ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ ਜੀ, ਉਹਨੂੰ ਤੇ ਸਾਹਿਬ ਸਿੰਘ ਚਮਕ ਜਿਹੜਾ ਹੈਡ ਗ੍ਰੰਥੀ ਸੀ ਉਹਨਾਂ ਨੂੰ ਕੱਢਤਾ ਗਿਆ ਔਰ ਉਹਨਾਂ ਦੀ ਥਾਂ ਤੇ ਜਸਵੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਨੇ ਮੰਨ ਲਿਆ ਕਿ ਜਥੇਦਾਰ ਪਰਮਾਨੈਂਟ, ਉਹ ਜੇਲ੍ਹ 'ਚ ਸੀ ਰੋਡੇ, ਔਰ ਪ੍ਰੋਫੈਸਰ ਦਰਸ਼ਨ ਸਿੰਘ ਐਕਟਿੰਗ ਜਥੇਦਾਰ ਲਾਏ ਗਏ ਜੀ। 2013 ਦੇ ਵਿੱਚ ਅੱਜ ਦੇ ਦਿਨ ਜਥੇਦਾਰ ਅਕਾਲ ਤਖਤ ਔਰ ਸੰਤ ਸਮਾਜ ਨੇ ਆ ਕੇ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਵਰਤ ਛਡਾ ਦਿੱਤਾ ਕਿ ਜੀ ਅਸੀਂ ਕਰਾਂਗੇ। ਸੋ ਦੁਬਾਰਾ ਹੁਣ ਵਰਤ ਅੱਜ 30 ਤੋਂ ਜ਼ਿਆਦਾ ਦਿਨ ਹੋ ਗਏ ਨੇ, ਸ਼ਾਇਦ 34-35 ਦਿਨ ਹੋ ਗਏ ਨੇ। ਉਹਨਾਂ ਦੀ ਹਾਲਤ ਵੀ ਗੰਭੀਰ ਹੈ ਔਰ ਇਹ ਜਿਹੜਾ ਸਾਲ ਹੋ ਗਿਆ ਜਿਹੜੇ ਜਥੇਦਾਰ ਔਰ ਦੂਜਿਆਂ ਨੇ ਛਡਾਇਆ ਸੀ ਆਪਣੀ ਜ਼ਿੰਮੇਵਾਰੀ ਲੈ ਕੇ, ਉਹਨਾਂ ਨੇ ਕੋਈ ਉਸ ਦੇ ਉੱਤੇ ਫੋਲੋਅਪ ਨਹੀਂ ਕੀਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1851 ਦੇ ਵਿੱਚ ਅੱਜ ਦੇ ਦਿਨ US ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਅੱਗ ਲੱਗੀ ਔਰ 35,000 ਦੇ ਕਰੀਬ ਜਿਹੜੀਆਂ ਓਰੀਜਨਲ ਡਾਕੂਮੈਂਟਸ ਕਿਤਾਬਾਂ ਸੀ ਉਹ ਸੜ ਗਈਆਂ। 1865 ਦੇ ਵਿੱਚ ਕਨਫੈਡਰੇਟ ਵੈਟਰਨਸ ਜਿਹੜੇ ਸਲੇਵਰੀ ਦੇ ਹੱਕ 'ਚ ਪਹਿਲਾਂ ਸਿਵਲ ਵਾਰ ਲੜ ਚੁੱਕੇ ਸੀ, ਉਹਨਾਂ ਨੇ ਜਿਹੜਾ ਕੂ ਕਲੈਕਸ ਕਲੈਨ, ਜਿਹਨੂੰ 3K ਕਹਿੰਦੇ ਨੇ, ਗੋਰਿਆਂ ਦੀ ਜਿਹੜੀ ਪੱਕੀ ਨਸਲਵਾਦੀ ਹੈ, ਉਹ ਜਥੇਬੰਦੀ ਕਾਇਮ ਕੀਤੀ। ਉਹ ਹੋਈ ਇਹਨਾਂ ਦੇ ਟੈਨੈਸੀ ਦੇ ਵਿੱਚ, ਪਲੈਸਟੋ ਸ਼ਹਿਰ ਦੇ ਵਿੱਚ ਜੀ। 1914 ਦੇ ਵਿੱਚ ਜਰਮਨ ਜਹਾਜ਼ਾਂ ਨੇ ਡੋਵ ਦੇ ਉੱਤੇ, ਡੋਵਰ UK 'ਚ ਬੰਬਾਰਡਮੈਂਟ ਕੀਤੀ। 1963 ਦੇ ਵਿੱਚ ਜਿਹੜਾ ਅੱਜ JFK 에ਅਰਪੋਰਟ ਹੈ ਨਿਊਯਾਰਕ ਦਾ, ਇਹਦਾ ਨਾਂ JFK ਕੈਨੇਡੀ ਦਾ ਨਾਂ ਸੀ, ਉਹਦੇ ਨਾਂ ਦੇ ਉੱਤੇ ਰੱਖਿਆ ਗਿਆ 1963 'ਚ, ਕਿਉਂਕਿ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ ਸੀ ਜੀ। 1979 'ਚ ਅੱਜ ਦੇ ਦਿਨ ਰੂਸੀ ਫੌਜਾਂ ਨੇ ਅਫਗਾਨਿਸਤਾਨ ਦੇ ਉੱਤੇ ਧਾਵਾ ਬੋਲਿਆ ਤੇ ਫਿਰ ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਹਮ ਨਿਕਲੇ। 1999 'ਚ ਆਪਣੇ ਮਰਵਾ ਕੇ ਕਿੰਨੇ ਹਜ਼ਾਰਾਂ ਲੱਖਾਂ ਉਹਨਾਂ ਦੇ ਮਾਰ ਕੇ ਉੱਥੋਂ ਬਾਹਰ ਨਿਕਲੇ। 1999 ਦੇ ਵਿੱਚ ਪਨਾਮਾ ਦਾ ਡਿਕਟੇਟਰ ਮੈਨੂਅਲ ਨੋਰੀਏਗਾ ਜਿਹੜਾ ਉਹ ਵੈਟੀਕਨ ਦੀ ਐਮਬੈਸੀ 'ਚ ਵੜ ਗਿਆ ਅਸਾਈਲਮ ਦੇ ਲਈ, ਅਮਰੀਕਨ ਉਹਨੂੰ ਅਰੈਸਟ ਕਰਨਾ ਚਾਹੁੰਦੇ ਸੀ ਜੀ। 1999 'ਚ ਅੱਜ ਦੇ ਦਿਨ ਕਾਠਮੰਡੂ ਤੋਂ ਦਿੱਲੀ ਆਉਣ ਵਾਲਾ ਜਹਾਜ਼ ਜਿਹੜੇ ਨੇ ਅਗਵਾਕਾਰ ਅਫਗਾਨਿਸਤਾਨ ਲੈ ਗਏ ਔਰ ਆਪਣੀ ਮਰਜ਼ੀ ਨਾਲ ਉਹਨਾਂ ਨੇ ਮੰਗ ਕਰਕੇ ਜੇਲ੍ਹਾਂ 'ਚੋਂ ਕਸ਼ਮੀਰੀ ਜਿਹੜੇ ਨੇ ਛੁਡਾਏ ਔਰ ਜਸਵੰਤ ਸਿੰਘ ਫੋਰਨ ਮਿਨਿਸਟਰ ਸੀ, ਇਹ ਖੁਦ ਲੈ ਕੇ ਗਿਆ ਉੱਥੇ। ਅੱਜ ਇਹ ਬੜੇ ਸੀਨਾ ਦੱਸਦੇ ਨੇ ਵਿੱਚ 56 ਇੰਚ ਦਾ ਸੀਨੇ ਜੀ। 2012 'ਚ ਪਾਕਿਸਤਾਨ ਨੇ ਰਿਪਬਲਿਕ ਆਫ ਕੋਸੋਵੋ ਨੂੰ ਮਾਨਤਾ ਦਿੱਤੀ, ਜਿਹੜਾ ਕਿ ਯੂਗੋਸਲਾਵੀਆ 'ਚੋਂ ਅੱਡ ਹੋਇਆ ਦੇਸ਼ ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਅੱਡ-ਅੱਡ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਜੀ ਡਾਕਟਰ ਸਾਹਿਬ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਹੁਣ ਜਿਉਂ-ਜਿਉਂ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਵਰਤ ਅੱਗੇ ਜਾ ਰਿਹਾ, ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਬਾਹਰ ਵੀ ਇੱਕ ਮੂਵਮੈਂਟ ਬਿਲਟ ਹੋਈ ਹੈ। ਆਟਵਾ ਦੇ ਵਿੱਚ ਜਿਹੜੀ ਹੈ ਪੂਰੀ ਚੇਨ ਹੰਗਰ ਸਟ੍ਰਾਈਕ ਸ਼ੁਰੂ ਹੈ ਔਰ ਸਾਡੇ ਮੌਂਟਰੀਆਲ ਬੇਸਡ ਕੋਰਸਪੋਂਡੈਂਟ ਨੇ ਇਸ ਨੂੰ ਕਵਰ ਵੀ ਕੀਤਾ ਹੈ। ਲਗਾਤਾਰਤਾ ਨਾਲ ਉੱਥੇ ਭੁੱਖ ਹੜਤਾਲ 'ਤੇ ਬੈਠੇ ਨੇ। ਸੈਨ ਫਰਾਂਸਿਸਕੋ 'ਚ 30 ਤਰੀਕ ਨੂੰ ਪ੍ਰੋਟੈਸਟ ਰੱਖਿਆ ਹੈ ਜੀ। ਨਿਊਯਾਰਕ ਦੀਆਂ ਗੁਰਦੁਆਰਾ ਜਾਂ ਪੰਥਕ ਜਥੇਬੰਦੀਆਂ ਨੇ ਅੱਜ ਟੈਲੀਕਾਨਫਰੰਸ ਦੇ ਉੱਤੇ ਫੈਸਲਾ ਕਰਨਾ ਵੀ ਕੀ ਕਰਨਾ ਹੈ। ਪੰਜਾਬ ਦੇ ਵਿੱਚ ਵੀ ਸੰਗਤਾਂ ਜਿਹੜੀਆਂ ਨੇ ਬੇਚੈਨ ਨੇ। ਸੋ ਹੁਣ ਬਾਦਲ ਨੂੰ ਵੀ ਲੱਗਾ ਕਿ ਵੀ ਕੱਲ ਨੂੰ ਮੇਰੇ ਸਿਰ ਤੇ ਹੀ ਆਏਗੀ ਕਿ ਮੈਂ ਕੁਛ ਨਹੀਂ ਕੀਤਾ, ਅਤੇ ਉਹਨੇ ਵੀ ਜਿਹਨੂੰ ਕਹਿੰਦੇ ਨੇ ਵੀ ਗੁੰਗਲੂਆਂ ਤੋਂ ਮਿੱਟੀ ਝਾੜਨਾ, ਉਹਨੇ ਚਿੱਠੀ ਲਿਖੀ ਹੈ ਅੱਡ-ਅੱਡ ਸਟੇਟਾਂ ਦੇ ਚੀਫ ਮਿਨਿਸਟਰਸ ਨੂੰ, ਜਿਨ੍ਹਾਂ ਦੇ ਵਿੱਚ UP, ਰਾਜਸਥਾਨ, ਵੈਸਟ ਬੰਗਾਲ, ਕਰਨਾਟਕਾ, ਗੁਜਰਾਤ, ਨਵੀਂ ਦਿੱਲੀ ਦਾ ਲੈਫਟੀਨੈਂਟ ਗਵਰਨਰ ਅਤੇ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ। ਉਹਦੇ 'ਚ ਉਹਨਾਂ ਨੂੰ ਕਿਹਾ ਜੀ ਤੁਹਾਡੀਆਂ ਜੇਲ੍ਹਾਂ 'ਚ ਜਿਹੜੇ ਬੰਦੇ ਬੰਦ ਨੇ ਉਹਨਾਂ ਬਾਰੇ ਸਿੰਪਥਾਈਜ਼ ਕਰੋ, ਉਹਦੇ ਨਾਲ ਹਮਦਰਦੀ ਕਰੋ। ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣੀਆਂ ਕੈਦਾਂ ਪੂਰੀਆਂ ਕਰ ਲਈਆਂ।
ਸੋ यूपी ਦੇ ਚੀਫ ਮਿਨਿਸਟਰ ਅਖਿਲੇਸ਼ ਯਾਦਵ ਨੂੰ ਨੇ ਲਿਖਿਆ ਕਿ ਵੀ ਵਰਿਆਮ ਸਿੰਘ ਦਾ ਕੇਸ ਜਿਹੜਾ ਕਿ ਸੈਂਟਰਲ ਜੇਲ੍ਹ ਬਰੇਲੀ 'ਚ ਹੈ ਜੀ 22 ਸਾਲ ਦੀ ਕੈਦ ਕੱਟਣ ਦੇ ਬਾਵਜੂਦ ਕਿ ਜੀ ਉਸ ਬਾਰੇ ਹਮਦਰਦੀ ਭਰਿਆ ਵਿਚਾਰ ਕਰੋ। ਇਸੇ ਤਰ੍ਹਾਂ ਗੁਰਮੀਤ ਸਿੰਘ ਫੌਜੀ ਜਿਹੜੇ ਨੇ ਉਹ ਟੌਂਕ ਜੇਲ੍ਹ ਰਾਜਸਥਾਨ 'ਚ ਨੇ, ਉਸ ਬਾਰੇ ਬਾਦਲ ਨੇ ਵਸੁੰਧਰਾ ਰਾਜੇ ਨੂੰ ਚਿੱਠੀ ਲਿਖੀ ਹੈ। ਔਰ ਇਸੇ ਤਰ੍ਹਾਂ 5 ਉਮਰ ਕੈਦੀ ਲਾਈਫ ਕਨਵਿਕਟ ਜਿਹੜੇ ਨੇ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਸੁਬੇਗ ਸਿੰਘ, ਨੰਦ ਸਿੰਘ, ਇਹ ਕਿਉਂਕਿ ਚੰਡੀਗੜ੍ਹ 'ਚ ਨੇ, ਉਹਦਾ ਐਡਮਿਨਿਸਟ੍ਰੇਟਰ ਪਾਟਲ ਹੈ ਜਿਹੜਾ ਗਵਰਨਰ ਵੀ ਹੈ, ਉਹਨੂੰ ਚਿੱਠੀ ਲਿਖੀ ਹੈ। ਤੇ ਬੜੈਲ ਜੇਲ੍ਹ ਦੇ ਵਿੱਚ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇਹ ਪਹਿਲਾਂ ਹੀ 19 ਸਾਲ ਕੈਦ ਕੱਟ ਚੁੱਕੇ ਨੇ ਔਰ ਸੁਬੇਗ ਸਿੰਘ ਔਰ ਨੰਦ ਸਿੰਘ ਉਹਨਾਂ ਨੂੰ 15-15 ਸਾਲ ਉਹ ਜੇਲ੍ਹ ਕੱਟ ਚੁੱਕੇ ਨੇ। ਸੋ ਜੇ ਬਾਦਲ ਸੱਚਮੁੱਚ ਚਾਹੇ, ਹੁਣ ਇਹਨਾਂ 'ਚੋਂ ਅਭਿਲੇਖ ਯਾਦਵ ਵੀ ਸਿੰਪੈਥੈਟਿਕ ਹੈ, ਸੋਸ਼ਲਿਸਟ ਹੈ, ਰਾਜਸਥਾਨ ਦੇ ਵਿੱਚ ਹਕੂਮਤ ਹੀ ਬੀਜੇਪੀ ਦੀ ਹੈ, ਗੁਜਰਾਤ ਦੇ ਵਿੱਚ ਵੀ ਉਹਨਾਂ ਦੀ ਹੈ। ਹੁਣ ਜੇ ਜਥੇਦਾਰ ਅਕਾਲ ਤਖਤ ਨੇ ਇਕਰਾਰ ਕੀਤਾ, ਲਾਸਟ ਟਾਈਮ ਬਾਦਲ ਨੇ ਸਿੱਖ ਡੈਲੀਗੇਸ਼ਨ ਨੂੰ ਮਿਲ ਕੇ ਭਰੋਸਾ ਦਿੱਤਾ ਸੀ, ਤੇ ਇਹ ਚਿੱਠੀ ਲਿਖਣ ਦੀ ਹੁਣ ਕਿਉਂ ਯਾਦ ਆਈ ਹੈ? 1 ਸਾਲ ਕਿੱਥੇ ਸੁੱਤਾ ਰਿਹਾ। ਔਰ ਇਹ ਚਿੱਠੀ ਵੀ ਗੋਂਗਲੂਆਂ ਤੋਂ ਮਿੱਟੀ ਲਾਣ ਹੈ ਇਹ। ਅਦਰਵਾਈਜ਼ ਜੇ ਤੁਹਾਡਾ ਜਿੱਥੋਂ ਤੁਸੀਂ ਕੋਈ ਕੰਮ ਕਰਵਾਉਣਾ ਹੁੰਦਾ ਤੁਸੀਂ ਉਹ ਇੱਕ ਡਿਫਰੈਂਟ ਤਰੀਕਾ ਹੁੰਦਾ ਕਿ ਭਾਈ ਤੁਸੀਂ ਜਾ ਕੇ ਡੇਰਾ ਲਾ ਲੈਂਦੇ ਹੋ, ਤੁਸੀਂ ਕਹਿੰਦੇ ਹੋ ਜੀ ਇਹ ਜਿਹੜਾ ਅਗੇਂਸਟ ਦਾ ਲਾਅ ਹੈ ਉਹਨਾਂ ਨੇ ਕਰ ਲਿਆ, ਇਹਨਾਂ ਨੂੰ ਤੁਸੀਂ ਰਿਲੀਜ਼ ਕਰੋ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹ ਵਿਚਾਰੇ ਅੰਦਰ ਸਫਰ ਕਰ ਰਹੇ ਨੇ, ਗੁਰਬਖਸ਼ ਸਿੰਘ ਦਾ ਬਾਹਰ ਉਹ ਬਾਰ-ਬਾਰ ਵਰਤ ਰੱਖਣ ਵਾਲਾ ਕੰਮ ਹੈ। ਸਿੱਖ ਕੌਮ ਵੈਸੇ ਹੀ ਜਿਹੜੀ ਹੈ ਉਹ ਫਰਸਟ੍ਰੇਟ ਹੈ ਇਹਨਾਂ ਸਾਰਿਆਂ ਹੀ ਸਿਸਟਮਸ ਤੋਂ, ਤੇ ਇਹ ਜਿਹੜੇ ਨੇ ਇਸ ਦੇ ਵਿੱਚ ਵੀ ਸਿੱਖਾਂ ਦੀ ਐਗੋਨੀ ਔਰ ਪੇਨ ਦੇ ਵਿੱਚ ਵੀ ਘਟੀਆ ਸਿਆਸਤ ਕਰ ਰਹੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਲੋਕ ਨੰਬਰ 27 ਨੂੰ ਚੁਣਿਆ ਜੀ। ਤੇ ਸ਼ਲੋਕ ਹੈ, ਸਤਿਗੁਰ ਪੁਰਖ ਹਰ ਧਿਆਇਂਦਾ, ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ। ਇਹੋ ਭੌਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਬਿਦਾਰਿਅਨ, ਹਰ ਦਰਗਾਹ ਲੈ ਛਡਾਏ। ਗੁਰ ਸਿੱਖਾਂ ਨੂੰ ਸਾਬਾਸ ਹੈ, ਹਰ ਤੁੱਠਾ ਮੇਲ ਮਿਲਾਏ। ਜੀ ਸੋ ਇਸ ਦਾ ਭਾਵ ਹੈ ਕਿ ਜਦੋਂ ਅਸੀਂ ਸਤਿਗੁਰੂ ਨੂੰ ਜਿਹੜਾ ਪੁਰਖ ਹੈ ਉਸ ਨੂੰ ਯਾਦ ਕਰਦੇ ਹਾਂ, ਸਤ ਸੰਗਤ ਦੇ ਵਿੱਚ ਆ ਕੇ ਸਤਿਗੁਰੂ ਨੂੰ, ਅਕਾਲ ਪੁਰਖ ਨੂੰ ਯਾਦ ਕਰਦੇ ਹਾਂ, ਤੇ ਸਤਿਗੁਰੂ ਰੀਝਦੇ ਨੇ ਔਰ ਉਸ ਰੀਝਣ ਚੋਂ, ਉਸ ਸੇਵਾ ਚੋਂ ਫਿਰ ਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਆਪਣੇ ਗਲ ਨਾਲ ਲਾ ਲੈਂਦੇ ਨੇ। ਇਹ ਸੰਸਾਰ ਜਿਹੜਾ ਕਿ ਭਰਿਆ ਹੋਇਆ ਹੈ ਵਿਕਾਰਾਂ ਦੇ ਨਾਲ, ਮਾਇਆ ਦਾ ਲੋਭ ਔਰ ਟੈਂਪਟੇਸ਼ਨਸ ਨਾਲ ਭਰਿਆ ਹੋਇਆ, ਉਹਦੇ 'ਚ ਗੁਰੂ ਜਿਹੜਾ ਉਹ ਕਿਸ਼ਤੀ ਹੈ ਜਿਹੜਾ ਕਿ ਸਾਨੂੰ ਇਸ ਅਗਨ ਸਾਗਰ ਚੋਂ ਪਾਰ ਲੈ ਜਾਂਦਾ ਹੈ। ਔਰ ਜਿਹੜੇ ਇਸ ਗੁਰੂ ਸਿੱਖੀ ਭਾਣਾ ਮੰਨਿਆ, ਗੁਰੂ ਪੂਰਾ ਪਾਰ ਲੰਘਾਏ। ਗੁਰੂ ਪੂਰੇ ਕਾ ਕੀਆ ਸਭ ਕੁਛ ਪੂਰਾ, ਘਾਟਵਾਦ ਕਿਛ ਨਾ ਹੈ। ਸਾਡੇ ਸਿਦਕ 'ਚ ਕਮੀ ਹੁੰਦੀ ਹੈ, ਗੁਰੂ ਪਾਰ ਲੰਘਾਉਂਦਾ ਹੈ, ਤੇ ਫਿਰ ਉਸ ਗੁਰੂ ਦੇ ਰਸਤੇ ਤੇ ਤੁਰੇ ਜਿਹੜੇ ਗੁਰੂ ਦੇ ਪਿਆਰੇ ਨੇ, ਉਹਨਾਂ ਪਰਥਾਏ ਵੀ ਇਹ ਫਰਮਾਇਆ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਕਿ ਵੀ ਜਿਹੜੇ ਉਸ ਦੇ ਰਸਤੇ ਦੇ ਪਾਂਧੀ ਨੇ, ਤੁਰੇ ਹੋਏ ਨੇ, ਗੁਰੂ ਦੇ ਵੱਲ ਮੂੰਹ ਕੀਤਾ ਹੋਇਆ, ਉਹਨਾਂ ਦੀ ਧੂੜ, ਇਹਦਾ ਮਤਲਬ ਉਹਨਾਂ ਦੀ ਸੰਗਤ ਹੈ, ਸਾਥ ਹੈ, ਉਹਨਾਂ ਦੀ ਉਹ ਜਿਹੜੀ ਹੈ ਉਹਨਾਂ ਦੀ ਕੰਪਨੀ ਹੈ, ਜਿਨ੍ਹਾਂ ਦੇ ਵਿੱਚ ਸਾਡੇ ਵਿਚਲੇ ਵੀ ਨਾ ਪੱਖੀ ਵਿਚਾਰ ਧੁੱਪਦੇ ਨੇ ਔਰ ਅਸੀਂ ਰੱਬ ਦੀ ਯਾਦ ਵੱਲ ਮੁੜਦੇ ਹਾਂ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਇਹ ਨਿਰੰਕਾਰ ਦੀ ਬਦੌਲਤ ਬਖਸ਼ਿਸ਼ ਦੇ ਨਾਲ ਹੀ ਹੈ, ਧੁਰੋਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਏ, ਸਤਿਗੁਰੂ ਦਾ ਮਿਲਾਪ ਹੋਏ। ਤੇ ਜਦੋਂ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦਾ ਮਿਲਾਪ ਹੁੰਦਾ, ਜਮ ਕੰਕਰ ਮਾਰ ਬਿਦਾਰਿਆਂ, ਫਿਰ ਜਿਹੜਾ ਮੌਤ ਦਾ ਡਰ ਹੈ ਉਸ ਨੂੰ ਕੁੱਟ ਕੇ ਬਾਹਰ ਕੱਢ ਦਿੱਤਾ ਜਾਂਦਾ। ਫਿਰ ਮਨ ਦੇ ਵਿੱਚ ਕੋਈ ਮੌਤ ਦਾ ਮੈਸੇਂਜਰ ਨਹੀਂ, ਕੋਈ ਜਮਰਾਜ ਜਾਂ ਕੋਈ ਡਰਾਉਂਦਾ ਨਹੀਂ ਹੈ। ਤੁਸੀਂ ਬੇਖੌਫ ਇਸ ਜੀਵਨ ਨੂੰ ਜਿਉਂਦੇ ਹੋ। ਹਰ ਦਰਗਾਹ ਲੈ ਛਡਾਏ, ਇੱਥੇ ਵੀ ਤੁਸੀਂ ਮੌਤ ਦੇ ਡਰ ਤੋਂ ਬੇਖੌਫ ਹੋਏ ਔਰ ਨਿਰੰਕਾਰ ਦੀ ਦਰਗਾਹ ਦੇ ਵਿੱਚ ਨਿਰੰਕਾਰ ਆਪ ਤੁਹਾਡਾ ਸਹਾਈ ਹੁੰਦਾ, ਜਾਮਨ ਹੁੰਦਾ। ਗੁਰ ਸਿੱਖਾਂ ਨੂੰ ਸਾਬਾਸ ਹੈ, ਹਰ ਤੁੱਠਾ ਮੇਲ ਮਿਲਾਏ। ਕਿ ਉਹ ਬਲੈਸਡ ਨੇ, ਸੈਲੀਬ੍ਰੇਟਡ ਨੇ ਗੁਰਸਿੱਖ ਜਿਹੜੇ ਕਿ ਉਸ ਨਿਰੰਕਾਰ ਦੀ ਯਾਦ ਨੂੰ ਸਮਰਪਿਤ ਨੇ। ਸ਼ਾਬਾਸ਼, ਜਦੋਂ ਅਸੀਂ ਬੱਚੇ ਨੂੰ ਵੀ ਕਿਸੇ ਕੰਮ ਲਈ ਸ਼ਾਬਾਸ਼ ਦਿੰਦੇ,
ਸੋ ਉਹ ਸਲਾਨ ਹੈ, ਬਲੈਸਡ ਵਨ ਹੈ, ਗੁਰਸਿੱਖਾਂ ਨੂੰ ਸ਼ਾਬਾਸ਼ ਹੈ। ਜੀ ਹਰ ਤੁੱਠਾ ਮੇਲ ਮਿਲਾਏ ਗੁਰਸਿੱਖ ਦੇ ਉੱਤੇ, ਫਿਰ ਸਤਿਗੁਰੂ ਵਾਹਿਗੁਰੂ ਤੁੱਠਦੇ ਨੇ ਤੇ ਆਪਣੇ ਗਲ ਨਾਲ ਲਾ ਲੈਂਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।